ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਐਮਐਲਏ ਹੋਸਟਲ ਦੀ। ਹੁਣ ਕਹਿੰਦੇ ਐਮਐਲਏ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਆ ਤੇ ਮਿੱਤਰ ਆ, ਉਹ ਕਿਰਾਇਆ ਦਿੱਤਿਆਂ ਬਿਨਾਂ ਉੱਥੋਂ ਹੋ ਨਹੀਂ ਸਕਣਗੇ ਤਿੱਤਰ। ਬਿਲਕੁਲ ਜੀ। ਹੂੰ ਚੰਡੀਗੜ੍ਹ ਦੇ ਵਿੱਚ ਐਮਐਲਏ ਹੋਸਟਲ ਆ ਪ੍ਰਵੀਨ ਜੀ, ਹੂੰ 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 4 ਸੈਕਟਰ ਦੇ ਵਿੱਚ ਪੰਜਾਬ ਵਾਲਿਆਂ ਦਾ ਜਿਹੜਾ ਐਮਐਲਏ ਹੋਸਟਲ ਹੈ ਨਾ, ਹੂੰ ਉੱਥੇ ਐਮਐਲਏ ਸਾਹਿਬ ਆਪ ਰਹਿਣਾ ਤਾਂ ਵੀ 100 ਰੁਪਏ ਚ, ਠੀਕ ਆ। ਪਰਿਵਾਰ ਦੇ ਮੈਂਬਰਾਂ ਰਹਿਣਾ ਮਤ 250 ਰੁਪਏ ਚ ਕਮਰਾ। ਹੂੰ ਕਿਸੇ ਮਿੱਤਰ ਸੱਜਣ ਤੁਹਾਡੇ ਮੇਰੇ ਵਰਗਾ ਕੋਈ ਚੱਲ ਗਿਆ ਐਮਐਲਏ ਦੀ ਸਿਫਾਰਿਸ਼ ਤੇ ਤਾਂ 500 ਰੁਪਏ ਕਮਰਾ। ਠੀਕ ਹੈ। ਤੇ ਉਹ ਮਤਲਬ ਕਿ ਫੁੱਲ ਹੋਟਲ ਵਾਲੀਆਂ ਸਹੂਲਤਾਂ ਹੈ ਨਾ। ਉਹ ਤੁਰਲੇ ਜੇ ਵਾਲਾ ਉੱਪਰ ਬਹਿਰਾ ਜਿਹੜਾ ਵਿਚਾਰਾ ਗੇੜੀਆਂ ਮਾਰਦਾ ਚਿੱਟੇ ਕੱਪੜਿਆਂ ਵਾਲਾ ਹੈ ਨਾ, ਉਹ ਥੱਕਦਾ ਨਹੀਂਗਾ। ਸੋ ਇਸ ਲਈ ਉਹਦੀ ਸਾਰੀ ਮਤਲਬ ਭੱਜ ਨੱਠ ਤੇ ਉਹ ਸਾਰਾ ਵਰਤਾਰਾ ਹੋਸਟਲ ਚ ਐਸ਼ੋ ਆਰਾਮ ਸੀ ਕਿ ਵੀਆਈਪੀ ਪਣਾ ਮਹਿਸੂਸ ਕਰਦੇ ਸਾਡੇ ਸਾਰੇ ਲੋਕ ਜਿਹੜੇ ਐਮਐਲਏ ਹੋਸਟਲ ਚ ਜਾ ਕੇ ਆਨੰਦ ਮਾਣਦੇ। ਪਰ ਇਹ ਕਿਰਾਇਆ 100 ਰੁਪਇਆ ਜਾਂ 250 ਰੁਪਏ ਜਾਂ 500 ਰੁਪਇਆ, ਕਈ ਤਾਂ 250 ਵਾਲੇ ਵੀ 100 ਚ ਕੱਟੇ ਆਉਂਦੇ ਸੀ। ਠੀਕ ਹੈ। ਤੇ ਕਈ 500 ਵਾਲੇ ਵੀ 100 ਚ ਕੱਟੇ ਆਉਂਦੇ ਸੀ। ਮਤਲਬ ਐਮਐਲਏ ਸਾਹਿਬ ਨੇ ਆਪਣੇ ਨਾਂ ਤੇ ਕਮਰਾ ਲਿਆ, ਆਪ ਆਪਣੇ ਬੰਦਿਆਂ ਨੂੰ ਛੱਡ ਕੇ ਆਪ ਗੱਡੀ ਚੱਕ ਕੇ ਚੱਲ ਗਏ, ਦਿਖਾਤਾ ਕਿ ਮੈਂ ਆਇਆ ਸੀ, ਜੇ ਐਂਟਰੀ ਪੈ ਗਈ ਮੇਰੀ, ਉਹ ਤੋਂ ਰਿਸ਼ਤਾ ਰਹਿ ਗਏ ਜੀ 2 ਦਿਨ, ਹੈ ਨਾ। ਇਹ ਖੇਡ ਵੀ ਚੱਲਦਾ ਸੀ। ਪਰ ਜਿਹੜੇ ਅਸਲ ਦੇ ਵਿੱਚ ਜੇ ਕਿਸੇ ਰਿਸ਼ਤੇਦਾਰ ਨੂੰ ਜਾਂ ਮਿੱਤਰ ਸੱਜਣ ਨੂੰ ਕਿਸੇ ਨੂੰ ਫੋਨ ਤੇ ਜਾਂ ਬੁਕਿੰਗ ਕਰਾ ਕੇ ਭੇਜਤਾ ਤੇ ਉਹ ਆ ਕੇ ਰਾਤ ਕੱਟ ਗਿਆ, ਤੇ ਉਹ 250 ਰੁਪਈਆ ਔਰ 500 ਰੁਪਈਆ ਉਹਦਾ ਦੇਣਾ ਫਰਜ਼ ਹੁੰਦਾ ਸੀ। ਠੀਕ ਹੈ। ਪਰ ਕਈ ਉਹ ਬਿਨਾਂ ਦਿੱਤੇ ਵੀ ਤਿੱਤਰ ਹੋ ਜਾਂਦੇ ਸੀ ਪ੍ਰਵੀਨ ਜੀ, ਕਿ ਉਹ ਵੀ ਨਾ ਦੇ ਕੇ ਜਾਓ, ਕੋਈ ਗੱਲ ਨਹੀਂ, ਐਮਐਲਏ ਦਾ ਨਾਂ ਚੱਲਦਾ, ਆਪਣਾ ਐਮਐਲਏ ਆ। ਸੋ ਹੁਣ ਪੰਜਾਬ ਸਰਕਾਰ ਨੇ ਥੋੜੀ ਜਿਹੀ ਇਸ ਮਾਮਲੇ ਸਖਤੀ ਕੀਤੀ, ਜਿਹੜੀ ਚੰਗੀ ਮੰਨੀ ਜਾ ਰਹੀ। ਠੀਕ ਹੈ। ਜੇ ਪੰਜਾਬ ਦਾ ਐਮਐਲਏ ਆਊਗਾ ਜੀ ਤਾਂ ਕਿਰਾਇਆ 100 ਰੁਪਈਆ 100 ਰੁਪਈਆ ਹੀ ਰਹੂਗਾ। ਠੀਕ ਹੈ। ਪੰਜਾਬ ਦਾ ਐਮਪੀ ਆਊਗਾ ਐਮਐਲਏ ਹੋਸਟਲ ਦੇ ਵਿੱਚ ਤਾਂ ਉਹਦਾ ਕਿਰਾਇਆ 100 ਰੁਪਈਆ ਕਮਰੇ ਦਾ 100 ਰੁਪਈਆ ਹੀ ਰਹੂਗਾ ਜੀ ਜੀ। ਪਰ ਉਹਦਾ ਜੇ ਰਿਸ਼ਤੇਦਾਰ ਆਊਗਾ ਕਮਰੇ ਦੇ ਵਿੱਚ ਤਾਂ ਹੁਣ ਉਹ 250 ਰੁਪਏ ਚ ਨਹੀਂ ਰਹਿ ਸਕਦਾ। ਠੀਕ ਹੈ। ਉਹਦੇ ਰਿਸ਼ਤੇਦਾਰ ਨੂੰ ਹੁਣ ਕਮਰਾ 500 ਰੁਪਏ ਤੇ ਮਿਲੂਗਾ ਜੀ, ਦੁੱਗਣਾ ਕਰਤਾ ਮਤਲਬ, ਹੈ ਨਾ। ਤੇ ਇਸੇ ਤਰ੍ਹਾਂ ਜਿਹੜੇ ਐਮਐਲਏ ਦੇ ਮਹਿਮਾਨ ਆਉਂਦੇ ਨੇ, ਉਹਦੇ ਸੱਜਣ ਮਿੱਤਰ ਆਉਂਦੇ ਨੇ, ਹਲਕੇ ਤੋਂ ਲੋਕ ਆਉਂਦੇ ਨੇ, ਉਹਨਾਂ ਨੂੰ 500 ਰੁਪਏ ਚ ਇੱਕ ਦਿਨ ਚ ਕਮਰਾ ਮਿਲਦਾ ਸੀ। ਹੁਣ ਉਹਨੂੰ 3 ਗੁਣਾ ਵਧਾਤਾ, 1500 ਰੁਪਇਆ ਕਿਰਾਇਆ ਲੱਗੂਗਾ ਜੀ। ਹੁਣ ਅਗਲੇ ਹਿਸਾਬ ਲਾਉਣ ਕੇ 1500 ਵਾਲੇ ਚ ਰਹਿਣਾ ਕਿ ਕਿਸਾਨ ਭਵਨ ਚ ਜਾ ਕੇ 1000 ਰੁਪਏ ਵਾਲਾ ਕਮਰਾ ਲੈਣਾ ਕਿ ਕਿਤੇ ਹੋਰ ਲੈ ਲੈਣਾ। ਹੋਟਲਾਂ ਚ ਵੀ ਮਿਲ ਜਾਂਦਾ 1000 ਰੁਪਏ ਵਾਲਾ ਕਮਰਾ, ਤਾਂ ਫਿਰ ਉੱਥੇ ਲੈ ਲਓ, ਹੈ ਨਾ। ਫਿਰ ਏਦਾਂ ਦੇ ਵੀ ਲੱਭਣਗੇ ਕੁਛ, ਹੁਣ ਦੇਖਦੇ ਆ। ਸੋ ਇਸ ਲਈ 250 ਵਾਲਾ ਕਮਰਾ ਉਹਨੂੰ 500 ਚ, 500 ਵਾਲਾ ਕਮਰਾ ਉਹਨੂੰ 1500 ਚ ਰਿਸ਼ਤੇਦਾਰਾਂ ਲਈ। ਪਰ ਜੇ ਐਮਐਲਏ ਦੇ ਮਤਲਬ ਜਿਵੇਂ ਐਮਐਲਏ ਐਮਪੀ ਜਿਹੜੇ ਦੂਸਰੇ ਸੂਬਿਆਂ ਦੇ ਨੇ, ਹਰਿਆਣੇ ਵਾਲੇ ਵੀ, ਹਿਮਾਚਲ ਵਾਲੇ ਵੀ, ਰਾਜਸਥਾਨ ਵਾਲੇ ਵੀ, ਇੱਥੋਂ ਤੱਕ ਕਿ ਐਮਪੀਆਂ ਦੇ ਕਈ ਮਿੱਤਰ ਐਮਪੀ ਜੇ ਪੰਜਾਬ ਘੁੰਮਣ ਆਏ, ਚੰਡੀਗੜ੍ਹ ਘੁੰਮਣ ਆਏ, ਤਾਂ ਉਹਨਾਂ ਦੇ ਕਹੇ ਤੇ ਇਹਨਾਂ ਹੋਸਟਲਾਂ 'ਚ ਰਹਿ ਲੈਂਦੇ ਸੀ। ਉਹਨਾਂ ਲਈ ਵੀ ਕਿਰਾਇਆ 100 ਰੁਪਇਆ ਲਿਆ ਜਾਂਦਾ ਸੀ। ਕਿਸੇ ਇਹ ਐਮਐਲਏ ਹੋਸਟਲ ਬਣਿਆ ਸੀ ਪੰਜਾਬ ਦੇ ਐਮਐਲਏਆਂ ਲਈ, ਉਹਨਾਂ ਦੀ ਆਉਣ ਜਾਣ ਲਈ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਲਈ। ਠੀਕ ਹੈ, ਬਿਲਕੁਲ, ਹਾਂਜੀ। ਤੇ ਉਹਨਾਂ 'ਚ ਬਾਹਰਲੇ ਸੂਬਿਆਂ ਦੇ ਐਮਪੀ ਐਮਐਲਏ ਆਉਂਦੇ ਨੇ ਤਾਂ ਉਹਨਾਂ ਦਾ ਕਿਰਾਇਆ 100 ਰੁਪਇਆ ਸੀ, ਜਿਹਨੂੰ ਹੁਣ 10 ਗੁਣਾ ਵਧਾ ਕੇ 1000 ਰੁਪਇਆ ਕਰ ਕਿ ਬਾਹਰ ਵਾਲੇ ਐਮਐਲਏ ਜਾਂ ਐਮਪੀ ਨੇ ਆਉਣਾ ਤਾਂ ਉਹਦੇ ਲਈ ਭਾਈ 1000 ਰੁਪਇਆ ਪ੍ਰਤੀ ਦਿਨ ਹੋਊਗਾ ਕਿਰਾਇਆ। ਚਲੋ, ਪਰ ਹੁਣ ਇੱਥੇ ਇੱਕ ਹੋਰ ਪਹਿਲੂ ਆ, ਕਈ ਐਮਐਲਏਆਂ ਨੇ ਮਤਲਬ ਆਪਣਾ ਪੱਕਾ ਕਬਜ਼ਾ ਹੀ ਕੀਤਾ ਹੋਇਆ ਕੁਝ ਕਮਰਿਆਂ ਤੇ। ਠੀਕ ਹੈ। ਪਰਮਾਨੈਂਟ ਮਤਲਬ ਚੈੱਕ ਆਊਟ ਵੀ ਕਰ ਲੈਂਦੇ ਨੇ, ਫਿਰ ਚੈੱਕ ਇਨ ਵੀ ਨਾਲੇ ਹੋ ਜਾਂਦਾ। ਉਹ ਕਾਗਜ਼ਾਂ 'ਚ ਚੱਲੀ ਜਾਂਦਾ ਕਿ ਖਾਲੀ ਕੀਤਾ ਫਿਰ ਲੈ ਲਿਆ, ਖਾਲੀ ਕੀਤਾ ਫਿਰ ਲੈ ਲਿਆ। ਜਦ ਕਿ ਉਹ ਕਹਿੰਦੇ ਜੀ ਇਹ ਰਿਕਾਰਡ ਹੋਊਗਾ ਕਿ ਉਹ ਜਾਂਦੇ ਹੈ ਨਹੀਂ ਕਮਰੇ 'ਚੋਂ, ਰਹਿੰਦੇ ਉੱਥੇ ਨੇ ਕਾਗਜ਼ਾਂ 'ਚ। ਜੇ ਰਿਕਾਰਡ 'ਚ ਇੱਕੋ ਬੰਦੇ ਦੇ ਨਾਂ ਤੇ ਕਮਰਾ, ਇੱਕ ਕਮਰਾ ਬੋਲਦਾ ਜਾਂ ਹੋਸਟਲ 'ਚ ਕਮਰਾ ਬੋਲਦਾ ਕਿ ਭਾਈ ਹੁਣ ਅਗਲਾ ਕਹੂਗਾ ਚਲ ਕਮਰੇ ਦਾ ਨੰਬਰ ਬਦਲ ਦੋ ਜੀ। ਤੇ ਜੇ ਇਹ ਵੀ ਖੇਡ ਚੱਲੂਗਾ ਤਾਂ ਹਰ ਰੋਜ਼ ਦਾ 2000 ਰੁਪਇਆ ਵੱਖਰਾ ਲੱਗੂਗਾ ਫਿਰ। ਠੀਕ ਆ। ਅੱਛਾ, ਜਿਹੜਾ 100 ਰੁਪਇਆ ਉਹਦਾ ਕਿਰਾਇਆ ਉਹ ਤਾਂ ਲੱਗੂਗਾ ਹੀ ਐਮਐਲਏ ਦਾ। ਜੇ ਉਹਦੇ ਰਿਸ਼ਤੇਦਾਰ ਨੇ ਤਾਂ ਉਹ 250 ਵਾਲਾ 500 ਲੱਗੂਗਾ ਹੀ ਲੱਗੂਗਾ। ਜੇ ਉਹਦੇ ਕੋਈ ਹਲਕੇ ਵਾਲੇ ਲੋਕ ਨੇ, ਉਹਦੇ ਮਿੱਤਰ ਸੱਜਣ ਨੇ, ਤਾਂ 500 ਵਾਲਾ 1000 ਲੱਗੂਗਾ ਹੀ ਲੱਗੂਗਾ। ਪਰ 1500 ਲੱਗੂਗਾ ਹੀ ਲੱਗੂਗਾ। ਪਰ ਉਹ ਤੋਂ ਬਿਨਾਂ 2000 ਰੁਪਇਆ ਇਹ ਪ੍ਰਤੀ ਦਿਨ ਦਾ ਵੱਖਰਾ ਪਊਗਾ ਜੀ, ਪੈਨਲ ਰੈਂਟ, ਜੇ ਅਸੀਂ ਪਰਮਾਨੈਂਟ ਵਾਲਾ ਕਬਜ਼ਾ ਕਰਦੇ ਹੋ। ਅੱਛਾ, ਤਾਂ 2000 ਰੁਪਇਆ ਵੱਖਰਾ ਲੱਗੂਗਾ। ਪਰ ਮਾਮਲਾ ਇੱਥੇ ਨਹੀਂ ਰੁਕਣਾ। ਹੁਣ ਐਮਐਲਏ ਦੇ ਮਿੱਤਰ, ਐਮਐਲਏ ਦੇ ਰਿਸ਼ਤੇਦਾਰ, ਐਮਐਲਏ ਦੇ ਚਹੇਤੇ, ਐਮਐਲਏ ਦੇ ਵੋਟਰ ਜੇ ਸੋਚਦੇ ਆ ਕਿ ਆਪਾਂ ਨੂੰ ਕੀ, ਆਪਣਾ ਐਮਐਲਏ ਆਪਾਂ ਬਿਨਾਂ ਕਿਰਾਇਆ ਦਿੱਤੇ ਚਲੇ ਜਾਵਾਂਗੇ, ਉਹ ਕਹਿਣਗੇ ਜਾਓ ਜਨਾਬ, ਸਲਾਮ ਮਾਰਨਗੇ ਗੇਟ ਤੇ ਆ ਕੇ। ਹਾਂਜੀ, ਬਿਲਕੁਲ, ਉਹ ਮੰਗਣਗੇ ਨਹੀਂ ਕਿਰਾਇਆ।
ਪਰ ਐਮਐਲਏ ਦੇ ਸਪੀਕਰ ਨੂੰ ਹਦਾਇਤ ਹੋ ਗਈ, ਐਮਐਲਏ ਸੈਕਟਰੀ ਨੂੰ ਹਦਾਇਤ ਹੋ ਗਈ ਕਿ ਭਾਈ ਇਹਨਾਂ ਦੀ ਤਨਖਾਹ ਕੱਟ ਲਿਓ, ਐਮਐਲਏ ਸਾਹਿਬ ਦੀ। ਹਾਂ, ਉਹ ਐਮਐਲਏ ਦੀ ਤਨਖਾਹ ਚੋਂ ਪੈਸੇ ਵਸੂਲ ਕੇ ਉਸ ਖਾਤੇ 'ਚ ਪੂਰੇ। ਹੁਣ ਇਹ ਹੁਕਮ ਨੇ ਜੀ, ਜੇ ਅਮਲੀ ਜਾਮਾ ਪਹਿਨਾਇਆ ਜਾਊਗਾ ਤਾਂ ਬਹੁਤ ਚੰਗਾ। ਬਿਲਕੁਲ ਜੀ। ਫਿਰ ਐਮਐਲਏ ਕਮਰਾ ਦਿਵਾਉਣ ਲੱਗੇ ਕਹਿ ਦਿਆ ਕਰੂਗਾ ਪਹਿਲਾਂ ਕਿ ਮਿੱਤਰਾ ਪੈਸੇ ਦੇ ਕੇ ਆਈ ਉੱਥੇ, ਚਾਹੇ ਮੇਤੋਂ ਹੀ ਲੈ ਲਾ। ਐਂ ਕਹਿਣਾ ਪਊਗਾ ਨਾ ਸ਼ਰਮੋ ਸ਼ਰਮੀ ਕਿ ਯਾਰ 500 ਰੁਪਇਆ ਮੇਤੋਂ ਹੀ ਫੜ ਲਾ, ਤੂੰ ਪਿਛਲੀ ਵਾਰ ਦੇ ਕੇ ਨਹੀਂ ਆਇਆ ਤੇ ਉਹ ਮੇਰਾ ਕੱਟ ਲਿਆ, ਹੁਣ ਤੂੰ ਆਹ ਫੜਾ, ਉੱਥੇ ਚੰਗਾ ਨਹੀਂ ਲੱਗਦਾ। ਤੇ ਉਹ ਕਹੂਗਾ ਨਹੀਂ ਜਨਾਬ ਮੈਂ ਦੇ ਦੂੰਗਾ ਆਪੇ ਜੀ, ਫਿਰ ਇਹ ਵਰਤਾਰਾ ਸ਼ੁਰੂ ਹੋਣਾ। ਸੋ ਇਸ ਲਈ ਇਹਦੇ ਨਾਲ ਇੱਕ ਤਾਂ ਖਜ਼ਾਨੇ ਨੂੰ ਆਮਦਨ ਦੀ ਆਸ ਵਧੀ ਆ, ਇੱਕ ਚਾਹੇ ਉਹ ਥੋੜਾ ਬਹੁਤ ਕਿਰਾਏ ਵਧੇ ਨੇ, ਨਿਗੂਣੇ ਕਿਰਾਏ ਵਧਾਏ ਨੇ, ਇਹਦੇ ਨਾਲ ਥੋੜੀ ਜੀ ਬਗਾਰ ਘਟ ਵੀ ਸਕਦੀ ਆ, ਹੈਨਾ। ਤੇ ਇਹ ਸਾਰੇ ਪਹਿਲੂ ਦੇਖਣ ਵਾਲੇ ਹੋਣਗੇ ਕਿ ਇਹਦੇ ਉੱਤੇ ਹੁਣ ਕੰਮ ਕਿਵੇਂ ਕਰਦੇ ਆ। ਮਹਿਮਾਨ ਬਿਨਾਂ ਕਿਰਾਇਆ ਦਿੰਦੇ ਆ ਜੇ ਤਿੱਤਰ ਹੁੰਦੇ ਨੇ ਤਾਂ ਐਮਐਲਏ ਦੇ ਭੱਤਿਆਂ ਚੋਂ, ਐਮਐਲਏ ਦੀ ਤਨਖਾਹ ਚੋਂ ਕੱਟ ਲਿਆ ਜਾਣਾ। ਤੇ ਇਹ ਵੀ ਕੋਸ਼ਿਸ਼ ਆ ਕਿ ਜੇਕਰ ਹੁਣ ਕਮਰੇ ਏਦਾਂ ਮਿਲਣੇ ਵੀ ਨੇ ਤਾਂ ਉਹ ਬਾਇਆ ਸਪੀਕਰ ਜਾਂ ਸੈਕਟਰੀ ਵਿਧਾਨ ਸਭਾ ਦੇ ਉਹਦੇ ਰਾਹੀਂ ਹੋ ਕੇ ਆਉਣ, ਤਾਂ ਕਿ ਇੱਕ ਸਿਸਟਮ ਬਣੇ। ਡਾਇਰੈਕਟ ਐਮਐਲਏ ਦੇ ਫੋਨ ਤੇ ਜਾਂ ਐਮਐਲਏ ਦੇ ਕਿਹਾਂ ਤੇ ਨਾ ਮਿਲਣ, ਇਹਦੀ ਕੋਸ਼ਿਸ਼ ਆ। ਇਹ ਕਿੰਨਾ ਕੁ ਅਮਲੀ ਜਾਮਾ ਇਹਨੂੰ ਪਹਿਨਾ ਪਾਉਣਗੇ ਨਾ, ਹੁਕਮਾਂ ਨੂੰ ਦੇਖਣ ਵਾਲੀ ਗੱਲ ਆ। ਪਰ ਕਿਰਾਇਆ ਜੇ ਵਧਣ ਵਾਲੀ ਕਵਾਇਦ ਹਕੀਕਤ ਆ, ਫਿਰ ਤਾਂ ਮਤਲਬ ਕਿ ਉਹ ਤਾਂ ਦੇਣਾ ਹੀ ਪੈਣਾ। ਕਿਰਾਏ ਵਾਲਾ ਮਸਲੇ ਤਾਂ ਕੋਈ ਮਸਲਾ ਨਹੀਂਗਾ, ਉਹ ਕੌਣ ਦਿੰਦਾ ਦਾ ਪਹਿਲੂ ਨਹੀਂਗਾ, ਬਸ ਕਮਰਾ ਮਿਲਦਾ ਕਿਵੇਂ ਆ ਇਹ ਪਹਿਲੂ ਹੈਗਾ। ਸਾਡੇ ਅੱਧੋਂ ਵੱਧ ਨੁਮਾਇੰਦਿਆਂ ਨੂੰ ਇਹ ਨਹੀਂ ਪਤਾ ਹੋਣਾ ਸ਼ਰਮਾ ਜੀ ਕਿ ਐਮਐਲਏ ਦੀਆਂ ਸ਼ਕਤੀਆਂ ਕੀ ਹੈ। ਕਈ ਤਾਂ ਇੰਨੇ ਤੇਜ਼ ਆ ਵੀ ਹੁੰਦੇ ਐਮਐਲਏ ਤੇ ਸ਼ਕਤੀਆਂ ਮੰਤਰੀ, ਕੈਬਨਿਟ ਮੰਤਰੀ ਵਰਤੀ ਜਾਂਦੇ। ਬਿਲਕੁਲ ਕਈ ਹੁੰਦੇ ਐਮਐਲਏ ਆ ਤੇ ਜੁਰਤ ਸਰਪੰਚ ਵੀ ਨਹੀਂ, ਜਿੰਨੀ ਵੀ ਨਹੀਂ ਵਰਤਦੇ ਕਿ ਕਿਤੇ ਆਲੀ ਜਾ। ਇਹ ਕੀ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੀ ਇਹਨਾਂ ਦਾ ਕੰਮ ਕਦੇ ਜਿੱਦੇ ਕੈਬਨਿਟ ਮੀਟਿੰਗ ਹੋ ਗਈ ਚਲੋ ਉਹਦੇ ਤਾਂ ਮੰਤਰੀਆਂ ਨੇ ਆਉਣਾ, ਇਹ ਸੈਸ਼ਨ ਚ ਆਉਂਦੇ ਆ ਜਦੋਂ ਵਿਧਾਨ ਸਭਾ ਚ, ਉਦੋਂ ਕਿਤੇ ਚੰਡੀਗੜ੍ਹ ਦੂਜੀ ਥਾਂ ਜਾਂਦੇ, ਨਹੀਂ ਤਾਂ ਐਮਐਲਏ ਹੋਸਟਲ ਹੀ ਰਹਿੰਦੇ ਬਹੁਤ ਸਾਰੇ ਤਾਂ। ਅੱਛਾ, ਇਹਨਾਂ ਚ ਇੰਨੀ ਨਹੀਂ ਹੁੰਦੀ ਜ਼ਰੂਰਤ ਕਿ ਜਾ ਕੇ ਕਿਤੇ ਮਹਿਕਮਿਆਂ ਨਾਲ, ਪ੍ਰਸ਼ਾਸਕੀ ਢਾਂਚੇ ਦੇ ਨਾਲ ਮੁਲਾਕਾਤ ਕਰਕੇ। ਇਹਨਾਂ ਦਾ ਸਿਰਫ ਇੱਕ ਮਹਿਕਮੇ ਨਾਲ ਵਾਹ, ਉਹ ਹੈ ਪੰਜਾਬ ਪੁਲਿਸ। ਜਿੰਨੇ ਐਮਐਲਏ, ਚਾਹੇ ਉਹ ਅਕਾਲੀ ਦਲ ਦੇ ਰਹੇ, ਚਾਹੇ ਉਹ ਕਾਂਗਰਸ ਦੇ ਰਹੇ, ਚਾਹੇ ਤੇ ਹੁਣ ਆਏ ਨੇ, ਬਸ ਉੱਥੋਂ ਥਾਣੇ ਨੂੰ ਫੋਨ ਕਰਨਾ ਹੁੰਦਾ ਇਹਨਾਂ ਨੂੰ। ਹਾਂਜੀ, ਥਾਣੇ ਨੂੰ ਫੋਨ ਕਰਨਾ ਆਉਂਦਾ, ਵੱਧ ਤੋਂ ਵੱਧ ਮਤਲਬ ਐਸਡੀਐਮ ਤਹਿਸੀਲਦਾਰ ਨੂੰ ਕਹਿ ਲੈਣਗੇ ਬਸ। ਹਾਂਜੀ ਡੀਸੀ ਨੂੰ ਵੀ ਸਾਹਿਬ ਕਹਿ ਕੇ ਬੋਲਣਾ ਪੈਂਦਾ। ਹਾਂ, ਡੀਸੀ ਨੂੰ ਵੀ ਸਾਹਿਬ ਕਹਿ ਕੇ ਬੋਲਣਾ ਪੈਂਦਾ। ਸ਼ਰਮਾ ਜੀ ਦੇਖੋ, ਵੇਖਿਆ ਜਾਵੇ ਤਾਂ ਡੀਸੀ ਜ਼ਿਲ੍ਹੇ ਦਾ ਮਾਲਕ ਹੈ ਤੇ ਐਮਐਲਏ ਤਾਂ ਜ਼ਿਲ੍ਹੇ ਚ ਕੌਂਸਟੀਚੁਐਂਸੀ ਤੇ ਕਈ ਵਾਰੀ ਕਈਆਂ 6 ਵੀ ਹੈ, ਕਈਆਂ 4 ਵੀ ਹੈ। ਸੋ ਪਰ ਕਦੇ ਦੇਖਿਆ ਨਹੀਂ ਕਿ ਕੋਈ ਐਮਐਲਏ ਸਹੀ ਜਿਹੜੀ ਉਹਦੀ ਇੱਕ ਲੋਕ ਨੁਮਾਇੰਦੇ ਦੀ ਡਿਊਟੀ ਹੈ, ਵਿਭਾਗਾਂ ਦਾ ਨਿਰੀਖਣ ਕਰਨ ਜਾਂ ਉਹਨਾਂ ਦੀ ਰਿਪੋਰਟ ਲੈਣ, ਉਹ ਕਦੇ ਕਰਦਾ ਵੇਖਿਆ ਗਿਆ ਹੋਵੇ ਜੀ। ਆਪਣੇ ਹਲਕੇ ਲਈ ਉਹ ਸਵਾਲ ਪੁੱਛ ਲੈਣ। ਕਦੇ ਵਿਧਾਨ ਸਭਾ ਚ ਦੱਸ ਦਿਓ ਕਿੰਨੇ ਕ ਐਮਐਲਏ ਜਿਹੜੇ ਆਪਣੇ ਹਲਕੇ ਲਈ ਮਸਲੇ ਪੁੱਛਦੇ ਕਿ ਮੇਰੇ ਹਲਕੇ ਦਾ ਕੀ ਹੈ ਜੀ। ਹਾਂਜੀ, ਬਿਲਕੁਲ। ਸਵਾਲ ਵੀ ਜਿਹੜੀ ਮਰਜ਼ੀ ਸਰਕਾਰ ਰਹੀ ਹੋਵੇ, ਸਵਾਲ ਇਹ ਨਹੀਂ ਹੈ ਕਿ ਮੈਂ ਅੱਜ ਦੀ ਗੱਲ ਕਰ ਰਿਹਾ। ਜੀ। ਬਿਨਾਂ ਆਪਣੇ ਮੁੱਖ ਮੰਤਰੀ ਨੂੰ, ਆਪਣੀ ਹਾਈ ਕਮਾਂਡ ਨੂੰ ਪੁੱਛਿਆ ਵਿਧਾਨ ਸਭਾ ਚ ਛਿੱਕ ਨਹੀਂ ਮਾਰਦੇ ਅਜੇ ਵੀ। ਨਹੀਂ ਮਾਰਦੇ, ਬਿਲਕੁਲ ਸਹੀ। ਕੀ ਪੁੱਛਣਗੇ ਆਪਣੇ ਹਲਕੇ ਦੇ ਲੋਕਾਂ ਲਈ? ਜੇ ਲੋਕ ਨੁਮਾਇੰਦੇ ਨੇ ਫਿਰ ਡੀਸੀ ਨੂੰ ਜਾ ਕੇ ਪੁੱਛਣਗੇ, ਦੱਸ ਭਾਈ ਮੇਰੇ ਹਲਕੇ ਦੇ ਲੋਕਾਂ ਲਈ ਤੂੰ ਆਹ ਕੀ ਕੀਤਾ, ਆਹ ਯੋਜਨਾ ਅਜੇ ਤੱਕ ਕਿਉਂ ਲਟਕੀ, ਆ ਫੰਡ ਕਿਉਂ ਵਾਪਸ ਚਲੇ ਗਏ ਸਾਡੇ। ਜੀ ਬਿਲਕੁਲ। ਜਦੋਂ ਕੰਮ 2 ਨੰਬਰ ਵਾਲੇ ਫੋਨਾਂ ਤੇ ਕਰਾਉਣੇ ਨੇ, ਫਿਰ ਅਗਲੇ 1 ਨੰਬਰ ਵਾਲੇ ਕੰਮ ਇਹਨਾਂ ਦੇ ਕਿਉਂ, ਇਹਨਾਂ ਦੇ ਕਿਹਾਂ ਤੇ ਕਰਨਗੇ। ਜੀ ਬਿਲਕੁਲ। ਮੁੱਕਦੀ ਗੱਲ ਆ, ਸਾਰੇ ਤਾਂ ਨਹੀਂ ਕਹਿ ਸਕਦੇ, ਬਸ ਦੜੇ ਸੱਟੇ ਵਾਲਿਆਂ ਤੋਂ ਹਫ਼ਤਾ ਮਹੀਨਾ ਲੈਣਾ, ਮਾਈਨਿੰਗ ਅਫਸਰ ਤੋਂ ਰਿਪੋਰਟ ਲੈ ਲੈਣੀ, ਥਾਣਿਆਂ ਨੂੰ ਫੋਨ ਕਰ ਦੇਣਾ, ਇਹ ਕੰਮ ਐਮਐਲਏ ਦੇ ਰਹਿ ਗਏ। ਜਾਂ ਪਟਵਾਰੀ ਤਹਿਸੀਲਦਾਰ ਨੂੰ ਵਗਾਰ ਪਾ ਦੇਣੀ, ਟਰਾਂਸਪੋਰਟੇਸ਼ਨ ਅਫਸਰ ਨੂੰ ਵਗਾਰ ਪਾ ਦੇਣੀ। ਇਹ 5-7 ਕੰਮ ਆ ਜਿਹੜੇ ਐਮਐਲਏ ਬਖੂਬੀ ਕਰਦੇ ਨੇ। ਸਾਰੇ ਤਾਂ ਨਹੀਂ ਕਰਦੇ, ਸਾਰੇ ਤਾਂ ਫਿਰ ਚੰਗਾ ਵੀ ਨਹੀਂ ਕਰਦੇ ਨਾ, ਰੌਲਾ ਤਾਂ ਇੱਥੇ। ਹਾਂਜੀ, ਪਰ ਇਹਨਾਂ ਵੀ ਜਿਵੇਂ ਤੁਸੀਂ ਦੱਸਿਆ ਨਾ, ਹੁਣ ਜੇਬ ਢਿੱਲੀ ਜ਼ਰੂਰ ਹੋਣ ਲੱਗ ਪਈ ਜਿਹੜੀ ਕਸੀ ਰਹਿੰਦੀ ਹੈ ਬਾਹਰੋਂ ਆਏ ਨੋਟਾਂ ਦੇ ਨਾਲ।